ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 11 ਨਵੰਬਰ 2014 26 ਕੱਤਕ ਨਾਗਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਦੇਖੋ, ਅੱਜ 11 ਨਵੰਬਰ ਦਾ ਦਿਨ ਜਿਹੜਾ ਹੈ ਉਹ ਵੈਟਰਨਸ ਡੇ ਹੈ ਅਮਰੀਕਾ 'ਚ, ਫੈਡਰਲ ਹੌਲੀਡੇ ਵੀ ਹੈ, ਔਰ ਕੈਨੇਡਾ ਦੇ ਵਿੱਚ ਵੀ ਇਸ ਨੂੰ ਮੈਮੋਰੀਅਲ ਡੇ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ ਜੀ। ਬੇਸ਼ੱਕ ਵੈਟਰਨ ਜਦੋਂ ਅਸੀਂ ਸ਼ਬਦ ਕਹਿੰਦੇ ਹਾਂ ਅੱਜ, ਇਸ ਦਾ ਮਤਲਬ ਕੋਈ ਵੀ ਸੋਲਜਰ ਜਿਹੜਾ ਕਿਸੇ ਵੀ ਜੰਗ ਦੇ ਵਿੱਚ ਲੜਿਆ ਹੋਏ ਅਮਰੀਕਾ ਦੇ ਹਵਾਲੇ ਨਾਲ, ਉਸ ਨੂੰ ਵੈਟਰਨ ਕਿਹਾ ਜਾਂਦਾ ਹੈ। ਪਰ ਜਦੋਂ ਇਸ ਦਿਨ ਦੀ ਸ਼ੁਰੂਆਤ ਹੋਈ ਫਸਟ ਵਰਲਡ ਵਾਰ, ਜਿਸ ਦੇ ਲਈ ਸ਼ਬਦ ਗ੍ਰੇਟ ਵਾਰ ਪਹਿਲਾਂ ਇਸਤੇਮਾਲ ਹੁੰਦਾ ਸੀ, ਜਦੋਂ ਤੱਕ ਕਿ ਸੈਕੰਡ ਵਰਲਡ ਵਾਰ ਨਹੀਂ ਸੀ ਹੋਈ। ਸੋ ਜਦੋਂ ਸੈਕੰਡ ਹੋਈ ਫਿਰ ਗ੍ਰੇਟ ਵਾਰ ਬਦਲ ਗਈ, ਪਰ ਪਹਿਲੀ ਵਰਲਡ ਵਾਰ ਜਿਹੜੀ ਕਿ 1914 ਤੋਂ 1919 ਤੱਕ ਚੱਲੀ, ਔਰ ਇਹ ਸਾਲ ਜਿਹੜਾ 2014 ਦਾ, ਇਹ 100 ਸਾਲਾ ਐਨੀਵਰਸਰੀ ਵੀ ਫਸਟ ਵਰਲਡ ਵਾਰ ਦੀ ਸ਼ੁਰੂਆਤ ਦੀ ਮਨਾਈ ਜਾ ਰਹੀ ਹੈ ਜੀ। ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਜਿਵੇਂ ਇੰਗਲੈਂਡ ਦੇ ਵਿੱਚ ਬਹੁਤ ਵੱਡੀ ਪੈਰੇਡ ਪਿਛਲੇ ਦਿਨਾਂ 'ਚ ਹੋਈ, ਜਿਹਦੇ 'ਚ ਕਿ ਜਿਹੜੇ ਹੁਣ ਕੁਝ ਸਿੱਖ ਨੌਜਵਾਨ ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਉਹਨਾਂ ਨੇ ਡਰੈਸਅਪ ਕੀਤਾ ਜਿਵੇਂ ਪਹਿਲੀ ਵੱਡੀ ਜੰਗ ਵੇਲੇ ਸਿੱਖ ਸੋਲਜਰਸ ਨੇ ਕੀਤਾ ਸੀ, ਔਰ ਉਹਨਾਂ ਨੇ ਪੈਰੇਡ ਦੇ ਵਿੱਚ ਜਿਹਦੇ 'ਚ ਹਜ਼ਾਰਾਂ ਲੋਕ ਸ਼ਾਮਲ ਸੀ, ਲੰਡਨ 'ਚ ਮਾਰਚ ਕੀਤਾ, ਔਰ ਉਹਨਾਂ ਦੇ ਉਸ ਗਰੁੱਪ ਨੂੰ ਜਾਂ ਟਰੂਪ ਨੂੰ ਬਹੁਤ ਸਰਾਹਿਆ ਗਿਆ। ਔਰ ਵੈਸੇ ਵੀ ਜਦੋਂ ਕਿ ਇਹ ਜਿਹੜਾ ਫਸਟ ਵਰਲਡ ਵਾਰ ਦਾ ਜ਼ਿਕਰ ਹੁਣ 100 ਸਾਲਾਂ ਦੇ ਹਵਾਲੇ ਨਾਲ ਹੋ ਰਿਹਾ ਹੈ, ਸਿੱਖਾਂ ਨੇ ਆਪਣੀ ਗਿਣਤੀ ਤੋਂ ਬਹੁਤ ਜ਼ਿਆਦਾ, ਜੇ ਪਰਸੈਂਟੇਜ ਵਾਈਜ਼ ਉਹ ਦੇਖੀਏ ਤਾਂ ਇੱਕ ਅੰਦਾਜ਼ੇ ਮੁਤਾਬਕ 80,000 ਤੋਂ 1 ਲੱਖ ਸਿੱਖਾਂ ਨੇ ਜਿਹੜਾ ਉਸ ਜੰਗ ਦੀਆਂ ਕੈਜੂਅਲਟੀਜ਼ ਨੇ, ਕੈਜੂਅਲਟੀਜ਼ ਦੇ ਵਿੱਚ ਡੈਡ ਐਂਡ ਵੂਨਡਡ ਬੋਥ ਆ ਜਾਂਦਾ ਹੈ ਜੀ। ਸੋ ਇਹ ਇੱਕ ਬੜੀ ਖਤਰਨਾਕ ਜੰਗ ਸੀ, ਔਰ 1918 ਦੇ ਬੇਸ਼ੱਕ ਦਾ ਐਂਡ 1919 'ਚ ਮੰਨਿਆ ਜਾਂਦਾ ਹੈ, ਲੇਕਿਨ 1918 ਦੇ ਵਿੱਚ ਜਦੋਂ ਜਰਮਨੀ ਨੇ ਆਪਣੇ ਹਥਿਆਰ ਸੁੱਟ ਦਿੱਤੇ ਤੇ ਉਸ ਤੋਂ ਬਾਅਦ ਉਸ ਵੇਲੇ ਅਮਰੀਕਾ ਦੇ ਪ੍ਰੈਜ਼ੀਡੈਂਟ ਜਿਹੜੇ ਨੇ, ਉਹਨਾਂ ਨੇ, ਪ੍ਰੈਜ਼ੀਡੈਂਟ ਵਿਲਸਨ ਨੇ ਇਹ ਐਲਾਨ ਕੀਤਾ ਕਿ ਵੀ ਇਹ ਜਿਹੜਾ ਅਸੀਂ ਆਪਣੇ ਵੈਟਰਨਸ ਨੂੰ, ਆਪਣੇ ਫੌਜੀਆਂ ਨੂੰ ਜਿਹੜੇ ਲੜੇ ਨੇ, ਉਹਨਾਂ ਨੂੰ ਇਹ ਦਿਨ ਜਿਹੜਾ 11 ਨਵੰਬਰ ਦਾ ਉਹ ਐਟਰੀਬਿਊਟ ਕਰਦੇ ਜੀ। ਔਰ ਜਿਹੜੀ ਉਸ ਵੇਲੇ ਪ੍ਰੋਕਲੇਮੇਸ਼ਨ, ਪ੍ਰੈਜ਼ੀਡੈਂਸ਼ੀਅਲ ਪ੍ਰੋਕਲੇਮੇਸ਼ਨ ਹੋਈ, ਉਹਦੇ ਸ਼ਬਦ ਇਹ ਸੀ, ਟੂ ਅਸ ਇਨ ਅਮਰੀਕਾ ਦਾ ਰਿਫਲੈਕਸ਼ਨ, ਇਹ ਔਰ ਇਹਦਾ ਵੈਟਰਨਸ ਡੇ ਦਾ ਪਹਿਲਾ ਨਾਂ ਆਰਮਿਸਟਿਸ ਡੇ ਸੀ। ਸੋ ਇਹਦੇ 'ਚ ਪ੍ਰੈਜ਼ੀਡੈਂਟ ਵਿਲਸਨ ਨੇ ਕਿਹਾ, ਟੂ ਅਸ ਇਨ ਅਮਰੀਕਾ the reflections of Armistice Day will be filled with solemn pride in the heroism of those who died in the country's service and with gratitude for the victory, both because of the thing from which it has freed us and because of the opportunity it has given America to show her sympathy with peace and justice in the councils of the nation. ਇਸ ਦਾ ਮਤਲਬ ਹੈ ਕਿ ਸਾਡੇ ਲਈ ਅਮਰੀਕਾ ਦੇ ਵਿੱਚ ਅਸੀਂ ਇਸ ਆਰਮਿਸਟਿਸ ਡੇ ਨੂੰ, ਇਸ ਦੇ ਉੱਤੇ ਰਿਫਲੈਕਟ ਕਰਦੇ ਹਾਂ, ਸੋਚਦੇ ਹਾਂ, ਔਰ ਸਾਡਾ ਜਿਹੜਾ ਮਨ ਹੈ ਉਹ ਬੜੇ ਆਪਣੇ ਬਹਾਦਰ ਫੌਜੀਆਂ ਦੇ ਨਾਇਕ ਹੋਣ, ਹੀਰੋਇਜ਼ਮ ਦੇ ਨਾਲ ਭਰ ਜਾਂਦਾ ਹੈ। ਉਹ ਫੌਜੀ ਜਿਹੜੇ ਦੇਸ਼ ਦੀ ਸੇਵਾ ਦੇ ਵਿੱਚ ਮਾਰੇ ਗਏ, ਔਰ ਜਿੱਤ ਦਾ ਅਸੀਂ ਜਿਹੜਾ ਅਹਿਸਾਸ ਕਰ ਰਹੇ ਹਾਂ, ਇਸ ਕਰਕੇ ਜਿੱਤ ਦਾ ਅਹਿਸਾਸ ਕਿਉਂਕਿ ਉਹਨਾਂ ਨੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਸਾਨੂੰ ਆਜ਼ਾਦ ਦੇਖਣ ਦੇ ਲਈ ਔਰ ਆਜ਼ਾਦ ਰੱਖਣ ਦੇ ਲਈ, ਔਰ ਇਹਦੇ ਨਾਲ ਅਮਰੀਕਾ ਨੂੰ ਇੱਕ ਮੌਕਾ ਵੀ ਮਿਲਿਆ ਹੈ ਕਿ ਉਹ ਦੁਨੀਆ ਦੇ ਦੇਸ਼ਾਂ ਨੂੰ, ਦੂਸਰੇ ਦੇਸ਼ਾਂ ਨੂੰ ਦੱਸ ਸਕੇ ਕਿ ਪੀਸ ਔਰ ਜਸਟਿਸ, ਸ਼ਾਂਤੀ ਔਰ ਨਿਆਂ ਦੇ ਲਈ ਅਮਰੀਕਾ ਜਿਹੜਾ ਹੈ ਉਹ ਬਾਕੀ ਨੇਸ਼ਨਸ ਦੇ ਨਾਲ ਖਲੋ ਕੇ ਆਪਣੇ ਫੌਜੀ ਵੀ ਕੁਰਬਾਨ ਕਰ ਸਕਦਾ ਹੈ। ਸੋ ਇਹ ਆਰਮਿਸਟਿਸ ਡੇ ਜਿਹੜੀ ਹੈ ਇਹ ਸ਼ੁਰੂਆਤ ਸੀ, ਇਹਦਾ ਪਹਿਲਾ ਨਾਂ ਇਹੀ ਸੀ। ਫਿਰ ਜਦੋਂ ਕਿ ਸੈਕੰਡ ਵਰਲਡ ਵਾਰ ਹੋਇਆ, ਜਿਹੜਾ ਕਿ 1939 ਤੋਂ 1945 ਤੱਕ ਚੱਲਿਆ, ਉਹਦੇ 'ਚ ਪਹਿਲੇ ਵਰਲਡ ਵਾਰ ਨਾਲੋਂ ਵੀ ਜ਼ਿਆਦਾ ਫੌਜੀ ਮਰੇ, ਕਰੋੜਾਂ ਲੋਕ ਮਰੇ, ਕਰੋੜਾਂ ਅਮਰੀਕਨ ਵੀ ਔਰ ਮਿਲੀਅਨਸ ਆਫ ਈਵਨ ਇੰਡੀਅਨਸ, ਜਿਨ੍ਹਾਂ ਦੇ ਵਿੱਚ ਮੁਸਲਮਾਨ, ਸਿੱਖ ਜ਼ਿਆਦਾ ਸੀ, ਔਰ ਹਿੰਦੂ, ਰਾਜਪੂਤ, ਮਰਾਠੇ, ਜਿਹੜੀਆਂ ਮਾਰਸ਼ਲ ਰੇਸਿਸ ਦੇ ਥੱਲੇ ਅੰਗਰੇਜ਼ਾਂ ਨੇ ਭਰਤੀ ਕੀਤੀਆਂ ਸੀ। ਫਿਰ ਅਮਰੀਕਾ ਜਿਹੜਾ ਉਹ ਕੋਰੀਅਨ ਵਾਰ ਦੇ ਵਿੱਚ ਉਲਝ ਗਿਆ 1952-53 ਤੋਂ ਲੈ ਕੇ, ਉਹਦੇ 'ਚ ਵੀ 70-80 ਹਜ਼ਾਰ ਫੌਜੀ ਮਾਰਿਆ ਗਿਆ ਅਮਰੀਕਾ ਦਾ ਜੀ। ਫਿਰ 1961-62 ਤੱਕ ਪਹੁੰਚਦੇ ਆ, ਫਿਰ ਵਿਤਨਾਮ ਵਾਰ ਦੇ ਵਿੱਚ 70,000 ਉਹਦੇ 'ਚ ਮਰ ਗਏ।
ਫਿਰ ਉਹਨਾਂ ਨੇ ਜਿਹੜਾ ਇਸ ਤੋਂ ਬਾਅਦ ਸਤੰਬਰ 20 1975 ਦੇ ਵਿੱਚ ਪ੍ਰੈਜ਼ੀਡੈਂਟ ਜੈਰਾਲਡ ਫੋਰਡ ਨੇ ਇੱਕ ਜਿਹੜਾ ਪਬਲਿਕ ਲਾਅ 9497 ਸਾਈਨ ਕੀਤਾ ਹੈ, ਔਰ ਉਹਨਾਂ ਨੇ ਕਿਹਾ ਕਿ ਫਰਮ ਨਾਓ ਔਨਵਰਡਸ ਕਿ ਅਮਰੀਕਨ ਵੈਟਰਨਸ ਆਫ ਆਲ ਵਾਰਸ, ਕਿ ਜਿੰਨੇ ਵੀ ਜਿਹੜੇ ਫੌਜੀ ਅਮਰੀਕਾ ਦੀ ਫੌਜ ਦੇ ਮਰੇ ਨੇ ਸਾਰੀਆਂ ਹੀ ਵਾਰਸ, ਫਰਸਟ ਸੈਕੰਡ ਕੋਰੀਅਨ, ਵਿਤਨਾਮ ਜਾਂ ਹੁਣ ਅਫਗਾਨਿਸਤਾਨ ਇਰਾਕ ਵਾਰ ਵੀ ਆ ਗਈ, ਉਹ ਸਾਰੇ ਜਿਹੜੇ ਨੇ ਯੋਧੇ ਨੇ ਜਿਨ੍ਹਾਂ ਦੀ ਯਾਦ ਨੂੰ ਅਸੀਂ ਇਹ ਦਿਨ ਸਮਰਪਿਤ ਕਰਦੇ। ਸੋ ਇਸ ਦਿਨ ਦੇ ਉੱਤੇ ਪੈਰੇਡਸ ਹੁੰਦੀਆਂ ਨੇ, ਇਸ ਦਿਨ ਦੇ ਉੱਤੇ ਜਿਹੜਾ ਥਾਂ ਥਾਂ ਤੇ ਮੀਟਿੰਗ ਸੈਲੀਬ੍ਰੇਸ਼ਨਸ, ਇਹ ਆਰਮੀ ਮੈਨ ਨੂੰ ਆਨਰ ਕਰਨ ਦਾ ਦਿਨ ਹੈ, ਉਹਨਾਂ ਨੂੰ ਸੈਲੂਟ ਕੀਤਾ ਜਾਂਦਾ ਉਹਨਾਂ ਦੀ ਸੈਕਰੀਫਾਈਸ ਨੂੰ। ਔਰ ਗੱਲ ਸਿਰਫ ਇਹ ਨਹੀਂ ਹੈ ਵੀ ਜਿਹੜੇ ਮਰ ਗਏ ਜਾਂ ਜਿਹੜੇ ਜਿੱਤ ਕੇ ਵਾਪਸ ਆਏ, ਮੈਂ ਕੱਲ ਹੀ ਦੇਖ ਰਿਹਾ ਸੀ ਇੱਕ ਥਾਂ ਤੇ ਫਿਗਰ, ਪਤਾ ਨਹੀਂ ਕਿੰਨੇ 12 ਕਿ 13 ਫੌਜੀ ਰੋਜ਼ਾਨਾ ਜਿਹੜੇ ਨੇ ਉਹ ਸੁਸਾਈਡ ਕਰਦੇ ਨੇ। ਪਤਾ ਨਹੀਂ ਫਿਗਰ ਅਮਰੀਕਾ ਦੇ ਹਵਾਲੇ ਨਾਲ ਸੀ ਕਿ ਗਲੋਬਲ ਸੀ, ਇਹ ਕਲੀਅਰ ਨਹੀਂ ਸੀ, ਕਿਉਂਕਿ ਜਦੋਂ ਤੁਸੀਂ ਵਾਰ ਚੋਂ ਵਾਪਸ ਆਉਂਦੇ ਹੋ, ਜਿਸ ਕਿਸਮ ਦੀ ਡਿਪਰੈਸ਼ਨ, ਜਿਸ ਕਿਸਮ ਦਾ ਬਲੱਡ ਸ਼ੈਡ, ਜਿਸ ਕਿਸਮ ਦੀ ਵਾਇਲੈਂਸ ਤੁਸੀਂ ਦੇਖਦੇ ਹੋ, ਉਹਦੇ ਥੱਲੇ ਤੁਹਾਡੇ ਲਈ ਤੁਹਾਡੀ ਲਾਈਫ ਨਾਰਮਲ ਰਹਿੰਦੀ ਨਹੀਂ ਜਿਸ ਉਹ ਸਾਰੇ ਹਾਲਾਤ ਚੋਂ ਨਿਕਲਦੇ ਹੋ। ਇਸੇ ਤਰ੍ਹਾਂ ਕੱਲਾ ਸੁਸਾਈਡ ਨਹੀਂ, ਕਈ ਜਿਹੜੇ ਨੇ ਵਾਇਲੈਂਟ ਹੋ ਜਾਂਦੇ ਨੇ, ਹੋਮੀਸਾਈਡ, ਘਰ ਵਾਲੀਆਂ ਨੂੰ ਮਾਰਦੇ ਨੇ, ਜਾਂ ਈਵਨ ਅਮਰੀਕਾ 'ਚ ਜੇ ਅਸੀਂ ਜਿਹੜੇ ਗੋਲੀ ਕਾਂਡ ਹੁੰਦੇ ਨੇ, ਈਵਨ ਓਕ ਕ੍ਰੀਕ ਦੇ ਵਿੱਚ ਵਿਸਕੌਨਸਨ 'ਚ ਜਿਹੜਾ 6 ਸਿੱਖਾਂ ਨੂੰ ਗੁਰਦੁਆਰੇ 'ਚ ਆ ਕੇ ਮਾਰਿਆ, ਉਹ ਵੀ ਸਾਬਕਾ ਫੌਜੀ ਸੀ ਜੀ। ਇਸੇ ਤਰ੍ਹਾਂ ਇੱਥੇ ਨਿਊ ਜਰਸੀ ਮਾਰਕੀਟ ਦੇ ਵਿੱਚ ਵੀ। ਸੋ ਜੰਗ ਕਿਤੇ ਵੀ ਜਿਹੜੀ ਹੈ, ਜਿਹੜਾ ਬੇਮਤਲਬ ਖੂਨ ਦਾ ਬਹਾਅ ਹੈ ਔਰ ਉਹ ਸਾਰਾ ਮਾਹੌਲ ਹੈ, ਉਹ ਬੰਦੇ ਨੂੰ ਨਾਰਮਲ ਨਹੀਂ ਰਹਿਣ ਦਿੰਦਾ। ਇੱਕ ਮਰ ਜਾਂਦਾ ਹੈ ਜਿਹੜੀ ਤੋਂ ਅਸੀਂ ਕੈਜੂਅਲਟੀ ਕਹਿੰਦੇ ਹਾਂ, ਕਿਸੇ ਦੀ ਲੱਤ ਕੱਟੀ ਗਈ ਹੈ, ਜ਼ਖਮੀ ਹੈ, ਕਿਸੇ ਦੀ ਬਾਂਹ ਕੱਟੀ ਗਈ ਹੈ, ਜਿਹੜਾ ਸਾਬਤ ਵੀ ਆ ਗਿਆ ਸਬੂਤਾ ਵੀ, ਉਹਦੇ ਤੇ ਮੈਂਟਲ ਡਿਪਰੈਸ਼ਨ ਹੈ, ਮੈਂਟਲ ਪ੍ਰੈਸ਼ਰ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਅਸੀਂ ਆਪਣੇ ਸਮੁੱਚੇ ਇਸ ਮੁਲਕ 'ਚ ਜਿਹਨੂੰ ਜਿਹੜਾ 7-8 ਲੱਖ ਸਿੱਖਾਂ ਨੇ ਆਪਣਾ ਘਰ ਬਣਾਇਆ, ਜਿੱਥੇ ਸਾਨੂੰ ਆਜ਼ਾਦੀ ਨਾਲ ਗੱਲ ਕਹਿਣ ਦਾ ਮੌਕਾ ਮਿਲਦਾ ਔਰ ਕੁਦਰਤ ਦੀਆਂ ਨਿਯਮਤਾਂ ਇੱਥੇ ਸਭ ਦੇ ਲਈ ਨੇ, ਬਰਾਬਰੀ ਹੈ, ਔਰ ਉਹਦੇ 'ਚ ਜਿਹੜੇ ਸਾਡੇ ਬਹਾਦਰ ਫੌਜੀ ਜਿਹੜੇ ਨੇ ਉਹ ਆਪਣੀਆਂ ਜਾਨਾਂ ਜਿਹੜੀਆਂ ਨੇ ਉਹ ਕੁਰਬਾਨ ਕਰਦੇ ਨੇ ਤਾਂ ਕਿ ਬਾਕੀ ਦੇਸ਼ ਵਾਲੇ ਸੁਰੱਖਿਅਤ ਰਹਿ ਸਕਣ। ਸੋ ਉਹਨਾਂ ਨੂੰ ਤਾਂ ਸੈਲੂਟ ਹੈ ਹੀ ਹੈ। ਪਰ ਮੈਂ ਈਵਨ ਇਸ ਵੈਟਰਨ ਡੇ ਦੇ ਸਕੋਪ ਨੂੰ ਈਵਨ ਆਪਣੇ ਸੰਘਰਸ਼ ਖਾਲਿਸਤਾਨ ਦੇ ਉਹਨਾਂ ਯੋਧਿਆਂ ਵੱਲ ਵੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਔਰ ਜਿਵੇਂ ਵਾਸ਼ਿੰਗਟਨ ਦੇ ਵਿੱਚ ਇੱਕ ਅਨਨੋਨ ਸਪਾਈ ਦੀ ਜਿਹੜੀ ਹੈ ਉਹ ਸਮਾਧ ਹੈ ਜਾਂ ਟੌਂਬ ਹੈ, ਜਿਹਨੂੰ ਕਿ ਉਹਨੂੰ ਟੌਂਬ ਆਫ ਐਨ ਅਨਨੋਨ ਸੋਲਜਰ ਕਹਿੰਦੇ ਨੇ। ਸੋ ਜੰਗਾਂ ਦੇ ਵਿੱਚ ਉਹ ਤਾਂ ਨਹੀਂ ਜਿਹੜੇ ਬਹਾਦਰੀ ਦਿਖਾਉਂਦੇ ਨੇ, ਜੂਝਦੇ ਨੇ, ਜਿਵੇਂ ਸਾਡੇ ਸੰਘਰਸ਼ ਵੀ ਜਿਹਨਾਂ ਜਰਨੈਲਾਂ ਦੀ ਬਹਾਦਰੀ ਦੀਆਂ ਗਾਥਾਵਾਂ ਵਾਰਾਂ ਗਾਈਆਂ ਜਾਂਦੀਆਂ, ਉਹ ਇਤਿਹਾਸ ਦਾ ਹਿੱਸਾ ਬਣ ਜਾਂਦੇ ਨੇ ਜੀ। ਪਰ ਉਹ ਅਨਨੋਨ ਸਪਾਈ ਵੀ ਨੇ ਜਿਹੜੇ ਤੁਰੇ, ਜਿਨ੍ਹਾਂ ਨੇ ਖੰਡਰਾਤ ਬਣਿਆ, ਅਕਾਲ ਤਖਤ ਦੇਖਿਆ, ਮਨ ਦੇ ਵਿੱਚ ਗੁਰੂ ਦਾ ਪਿਆਰ ਜਾਗਿਆ, ਆਪਣੇ ਘਰ ਵਾਲਿਆਂ ਨੂੰ ਫਤਿਹ ਬੁਲਾਈ, ਕਈ ਘਰ ਵਾਲਿਆਂ ਨੂੰ ਸੁੱਤੇ ਛੱਡ ਕੇ ਚਲੇ ਗਏ ਔਰ ਫਿਰ ਕਦੇ ਵਾਪਸ ਨਹੀਂ ਆਏ। ਔਰ ਉਹਨਾਂ ਦਾ ਕਦੇ ਉਹ ਅਣਪਛਾਤੀ ਲਾਸ਼ ਬਣ ਗਏ, ਕਿਸੇ ਪੁਲ ਤੇ ਉਹਨਾਂ ਦਾ ਮੁਕਾਬਲਾ ਹੋ ਗਿਆ, ਉਹਨਾਂ ਦੀ ਡੈੱਡ ਬਾਡੀ ਕਿਸੇ ਨਹਿਰ ਦੇ ਵਿੱਚ ਰੋੜ ਦਿੱਤੀ ਗਈ, ਉਹਨਾਂ ਨੂੰ ਕੋਈ ਕਫਨ ਨਸੀਬ ਨਹੀਂ ਹੋਇਆ, ਬਹੁਤਿਆਂ ਨੂੰ ਤਾਂ ਅਣਪਛਾਤੀਆਂ ਕਹਿ ਕੇ ਸਾੜ ਦਿੱਤਾ ਗਿਆ। ਕਿੰਨੀਆਂ ਜਿਹੜੀਆਂ ਨੇ, ਇੱਕ ਸਟੇਜ ਸੀ ਰਾਜਸਥਾਨ ਸਰਕਾਰ ਨੇ ਪੰਜਾਬ ਨੂੰ ਕਿਹਾ ਸੀ ਕਿ ਜੀ ਇਹ ਸਾਡੀਆਂ ਨਹਿਰਾਂ ਚੋਕ ਹੋ ਗਈਆਂ, ਇੰਨੀਆਂ ਡੈੱਡ ਬਾਡੀਜ਼ ਆ ਰਹੀਆਂ ਔਰ ਸਾਨੂੰ ਕ੍ਰੀਮੇਟ ਕਰਨ ਦਾ ਖਰਚਾ ਦਿਓ, ਕਿਉਂਕਿ ਰਾਜਸਥਾਨ ਨਹਿਰ ਦੇ ਵਿੱਚ ਰੋੜ ਦਿੰਦੇ ਸੀ ਜੀ। ਸੋ ਅਸੀਂ ਸਮਝਦੇ ਹਾਂ ਕਿ ਉਹ ਸਾਰੇ ਹੀ ਬਹਾਦਰ ਯੋਧੇ ਕੌਮ ਦੇ ਨਾਂ, ਜਿਨ੍ਹਾਂ ਨੇ ਆਪਣੀ ਜਵਾਨੀ, ਆਪਣੀ ਜਿਹੜੀ ਹੈ ਜ਼ਿੰਦਗੀ ਦੇ ਨਜ਼ਰਾਨੇ ਦਿੱਤੇ, ਉਹਨਾਂ ਨੂੰ ਵੀ ਅਸੀਂ ਅੱਜ ਦੇ ਦਿਨ ਯਾਦ ਕਰਦੇ ਹਾਂ। ਔਰ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਮਨੁੱਖਤਾ ਦੇ ਹੱਕਾਂ ਲਈ ਜੂਝਣ ਵਾਲੇ, ਦੁਨੀਆ ਦੇ ਵਿੱਚ ਇਨਸਾਫ ਦੀ ਕਾਮਨਾ ਕਰਨ ਵਾਲੇ, ਦੁਨੀਆ ਦੇ ਵਿੱਚ ਸੱਚ, ਹੱਕ, ਨਿਆਂ ਦੇ ਲਈ ਜਿਹੜੇ ਇਸ ਰਸਤੇ ਤੇ ਤੁਰੇ ਨੇ, ਭਾਵੇਂ ਉਹਨਾਂ ਦਾ ਸੰਬੰਧ ਕਿਸੇ ਰੇਸ, ਕਬੀਲੇ, ਦੁਨੀਆ ਦੇ ਕਿਸੇ ਖਿੱਤੇ ਨਾਲ ਹੋਏ, ਉਹਨਾਂ ਸਾਰੇ ਬਹਾਦਰ ਯੋਧਿਆਂ ਨੂੰ ਵੀ ਜਿਹੜੇ ਕੁਰਬਾਨ ਹੋਏ, ਜਿਹੜੇ ਇਸ ਰਸਤੇ ਤੇ ਤੁਰਦੇ ਆ ਜੇਲ੍ਹਾਂ ਦੇ ਵਿੱਚ ਨੇ, ਇਸ ਦੇ ਬਾਵਜੂਦ ਕਿ ਉਹਨਾਂ ਦੇ ਉੱਤੇ ਤਸ਼ੱਦਦ ਹੁੰਦਾ ਹੈ, ਉਹ ਆਪਣੇ ਨਿਸ਼ਾਨੇ ਪ੍ਰਤੀ ਸਮਰਪਿਤ ਹੋ ਕੇ ਤੁਰੇ ਨੇ, ਉਹਨਾਂ ਸਭ ਨੂੰ ਵੀ ਜਿਹੜਾ ਅਸੀਂ ਅੱਜ ਦੇ ਦਿਨ ਇਸ ਵੈਟਰਨਸ ਡੇ ਦੇ ਮੌਕੇ ਅਸੀਂ ਜਿਹੜਾ ਉਹ ਪ੍ਰਣਾਮ ਕਰਦੇ ਹਾਂ ਉਹਨਾਂ ਦੀ ਕੁਰਬਾਨੀ ਨੂੰ ਜੀ। ਇੱਕ ਜਿਹੜੀ ਕੱਲ ਬੜੀ ਯੂਨੀਕ ਵਿਕਟਰੀ ਹੋਈ ਔਰ ਅਗੇਨ ਸਿੱਖਸ ਫਾਰ ਜਸਟਿਸ ਇਸ ਦੇ ਲਈ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਇਸ ਪਾਸੇ ਵੀ ਪੇਸ਼ਕਦਮੀ ਕੀਤੀ ਹੈ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਲੈ ਕੇ ਇੱਕ ਫੁੱਲ ਫਲੈਜਡ ਇਸ ਵੇਲੇ ਲਹਿਰ ਦੁਨੀਆ ਚੱਲ ਰਹੀ ਹੈ
ਇੱਕ ਪਾਸੇ ਇਹ ਸੋਵਰਨਟੀ ਤੱਕ ਪ੍ਰਭੂ ਸੱਤਾ ਹੋਏ ਇਹ ਗੱਲ ਪਹੁੰਚੀ ਹੈ, ਦੂਸਰੇ ਪਾਸੇ ਇਲੀਨੋਇਸ ਸਟੇਟ ਦੇ ਹਾਰਵੀ ਸ਼ਹਿਰ ਦੀ ਸਿਟੀ ਕੌਂਸਲ ਨੇ ਕੱਲ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਹੈ ਜਿਹਦੇ 'ਚ ਕਿ ਜਿਹੜਾ ਉਹਨਾਂ ਨੇ ਨਵੰਬਰ 84 ਦੀ ਜਿਹੜੀ ਸਿੱਖ ਨਸਲਕੁਸ਼ੀ ਹੈ ਉਹਨੂੰ ਨਸਲਕੁਸ਼ੀ ਰੈਕਗਨਾਈਜ਼ ਕੀਤਾ, ਜੈਨੋਸਾਈਡ ਜੀ। ਔਰ ਇਲੀਨੋਇਸ ਸਟੇਟ ਦੀ ਇੱਕ ਆਪਣੀ ਅਹਿਮੀਅਤ ਹੈ। ਪ੍ਰੈਜ਼ੀਡੈਂਟ ਓਬਾਮਾ ਜਿਹੜੇ ਅੱਜ ਵਾਈਟ ਹਾਊਸ 'ਚ ਬੈਠੇ ਨੇ, ਇਹ ਪਹਿਲਾਂ ਇਲੀਨੋਇਸ ਤੋਂ ਹੀ ਸੈਨੇਟਰ ਸੀ, ਇਲੀਨੋਇਸ ਨੂੰ ਰਿਪਰੈਜ਼ੈਂਟ ਕਰਦੇ ਸੀ। ਔਰ ਇਸੇ ਤਰ੍ਹਾਂ ਇਲੀਨੋਇਸ ਸਟੇਟ ਦੇ ਨਾਲ ਅਮਰੀਕਾ ਦੇ ਬਹੁਤ ਮਹਾਨ ਪ੍ਰੈਜ਼ੀਡੈਂਟ ਅਬਰਾਹਮ ਲਿੰਕਨ ਦਾ ਨਾਮ ਵੀ ਜੁੜਦਾ ਹੈ, ਜਿਸ ਨੇ ਬੇਸ਼ੱਕ ਆਪਣੀ ਜਿਹੜਾ ਉਸ ਨੂੰ ਫਾਈਨਲੀ ਅਸੈਸੀਨੇਟ ਕਰ ਦਿੱਤਾ ਗਿਆ ਸੀ, ਉਹ ਥੀਏਟਰ ਦੇ ਵਿੱਚ ਡਰਾਮਾ ਦੇਖਣ ਗਿਆ, ਮਾਰ ਦਿੱਤਾ ਹੈ। ਲੇਕਿਨ ਅਮਰੀਕਾ ਦੇ ਵਿੱਚ ਜਿਹੜੀ ਸਿਵਲ ਵਾਰ ਹੋਈ ਜਿਹਦੇ 'ਚ ਕਿ ਨਾਰਥ ਔਰ ਸਾਊਥ ਸਲੇਵਰੀ ਦੇ ਮੁੱਦੇ ਤੇ ਕਿ ਗੁਲਾਮੀ ਰਹਿਣੀ ਚਾਹੀਦੀ ਹੈ ਇੱਥੇ ਸਲੇਵਰੀ ਕਿ ਨਹੀਂ ਜੀ, ਉਹਨੇ ਅਮਰੀਕਾ ਨੂੰ ਯੂਨਾਈਟਿਡ ਰੱਖਿਆ, ਆਪਣੀ ਜਾਨ ਦਿੱਤੀ, ਅਮਰੀਕਾ ਨੂੰ ਲੀਡ ਕੀਤਾ। ਉਹ ਵੀ ਉਹਦਾ ਸਬੰਧ ਵੀ ਇਲੀਨੋਇਸ ਦੇ ਨਾਲ ਸੀ। ਸੋ ਪ੍ਰੈਜ਼ੀਡੈਂਟ ਲਿੰਕਨ ਔਰ ਪ੍ਰੈਜ਼ੀਡੈਂਟ ਓਬਾਮਾ ਦੀ ਇਲੀਨੋਇਸ ਸਟੇਟ ਦੇ ਹਾਰਵੀ ਸ਼ਹਿਰ ਦੀ ਕੌਂਸਲ ਨੇ ਜਿਹੜਾ ਰੈਜ਼ੋਲੂਸ਼ਨ ਕੱਲ ਪਾਸ ਕੀਤੇ, ਉਹਦੇ 'ਚ ਉਹਨਾਂ ਨੇ ਕਿਹਾ, ਇਹਦਾ ਰੈਜ਼ੋਲੂਸ਼ਨ ਨੰਬਰ 2734 ਹੈ, recognize that November 1984 violence against Sikh lives, properties and places of worship throughout India was carried out with the intent to destroy the Sikh community and was thus genocide as defined under the laws of United States and the 1984 UN Genocide Convention। ਕਿ ਅਸੀਂ ਇਸ ਗੱਲ ਨੂੰ ਮਾਨਤਾ ਦਿੰਦੇ ਹਾਂ ਕਿ ਨਵੰਬਰ 84 ਦੇ ਵਿੱਚ ਜਿਹੜੀ ਸਿੱਖਾਂ, ਉਹਨਾਂ ਦੀ ਜਾਇਦਾਦ ਔਰ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਖਿਲਾਫ ਭਾਰਤ ਭਰ ਦੇ ਵਿੱਚ ਹਿੰਸਕ ਕਾਰਵਾਈਆਂ ਹੋਈਆਂ, ਉਸ ਦੇ ਪਿੱਛੇ ਜਿਹੜੀ ਮਨਸ਼ਾ ਸੀ ਉਹ ਸਿੱਖ ਕੌਮ ਨੂੰ ਬਿਲਕੁਲ ਤਬਾਹ ਕਰਨਾ ਸੀ। ਔਰ ਇਸ ਲਈ ਯੂਨਾਈਟਿਡ ਸਟੇਟਸ ਦੇ ਕਾਨੂੰਨਾਂ ਤੇ ਯੂਨਾਈਟਿਡ ਨੇਸ਼ਨਸ ਜੈਨੋਸਾਈਡ ਕਨਵੈਨਸ਼ਨ 1948 ਦੇ ਥੱਲੇ ਇਸ ਨੂੰ ਜੈਨੋਸਾਈਡ ਕਿਹਾ ਜਾਂਦਾ ਹੈ। ਜੀ। Number 2, call upon Barack Obama, the President of United States and the Congress to recognize anti-Sikh violence of November 1984 as genocide। ਇਹ ਹਾਰਵੀ ਸਿਟੀ ਕੌਂਸਲ ਪ੍ਰੈਜ਼ੀਡੈਂਟ ਓਬਾਮਾ ਨੂੰ ਇਹ ਬੇਨਤੀ ਕਰਦੀ ਹੈ ਕਿ ਉਹ ਅਤੇ US ਕਾਂਗਰਸ ਇਹ ਜਿਹੜੀ ਸਿੱਖਾਂ ਦੇ ਖਿਲਾਫ ਨਵੰਬਰ 84 ਦੀ ਹਿੰਸਾ ਹੈ, ਇਸ ਨੂੰ ਜੈਨੋਸਾਈਡ ਯਾਨੀ ਕਿ ਨਸਲਕੁਸ਼ੀ ਦੇ ਤੌਰ ਤੇ ਤਸਲੀਮ ਕਰੇ। Condemn continuing gross human rights violations committed against the religious minorities of India। ਸਿਟੀ ਕੌਂਸਲ ਹਾਰਵੀ ਦੀ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਖਿਲਾਫ ਉਹਨਾਂ ਦੀ ਲਗਾਤਾਰਤਾ ਨਾਲ ਹੋ ਰਹੀ ਮਨੁੱਖੀ ਹੱਕਾਂ ਦੀ ਉਲੰਘਣਾ ਦੀ ਸਖਤ ਨਿਖੇਧੀ ਕਰਦੀ ਹੈ। ਸੋ ਅਸੀਂ ਹਾਰਵੀ ਸਿਟੀ ਕੌਂਸਲ ਨੂੰ ਜਿਹੜਾ ਹੈ ਮੁਬਾਰਕਬਾਦ ਵੀ ਦਿੰਦੇ ਹਾਂ, ਥੈਂਕ ਯੂ ਵੀ ਦਿੰਦੇ ਹਾਂ। ਔਰ 6 ਫॉर ਜਸਟਿਸ ਕੱਲ ਰਾਤ ਜਦੋਂ ਮੈਂ ਕਾਲ ਕੀਤਾ, ਸੋ ਗੁਰਪਤਵੰਤ ਸਿੰਘ ਪੰਨੂ ਵੀ ਔਰ ਦੂਸਰੇ ਉਹਨਾਂ ਦੇ ਸਾਰੇ ਐਕਟਿਵਿਸਟ ਉੱਥੇ ਸਿਟੀ ਕੌਂਸਲ ਹਾਲ 'ਚ ਹੀ ਬੈਠੇ ਸੀ। ਸੋ ਉਹਨਾਂ ਨੇ ਖਬਰ ਦਿੱਤੀ ਜੀ, ਉਹਨਾਂ ਨੇ ਕਿਹਾ ਜੀ ਕਿ ਅੱਜ ਅਸੀਂ ਲਿੰਕਨ ਦੀ ਇਹ ਸਟੇਟ ਤੋਂ ਔਰ ਓਬਾਮਾ ਦੀ ਸਟੇਟ ਤੋਂ ਇਹ ਖੁਸ਼ਖਬਰੀ ਦੇ ਰਹੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਸੰਘਰਸ਼ ਹੈ, ਬੇਸ਼ੱਕ ਮਾਰਨ ਵਾਲੇ ਜਿਹੜੇ ਨੇ ਅੱਜ ਵੀ ਬਾਹਰ ਘੁੰਮਦੇ ਨੇ, ਅਸਲ ਕਾਤਲ ਰਾਜੀਵ ਗਾਂਧੀ ਔਰ ਦੂਜੇ ਸਾਰੇ ਉਹਨਾਂ ਨੂੰ ਕਵਰ ਅਪ ਕਰ ਰਹੇ ਨੇ, ਕਾਂਗਰਸ ਨੇ ਵੀ ਕੀਤਾ। ਜਿਸ ਕਿਸਮ ਦੀ ਮੋਦੀ ਸਰਕਾਰ ਨੇ ਡਰਾਮੇਬਾਜ਼ੀ ਕੀਤੀ ਕਿ ਜੀ ਅਸੀਂ 5-5 ਲੱਖ ਰੁਪਈਆ ਦੇ ਰਹੇ, ਪਹਿਲਾਂ ਤਾਂ ਇਹ ਕੀਮਤ ਪਾਈ ਜੀ, ਫਿਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਤੋਂ ਮੰਗਿਆ ਇਸ ਦਾ ਬਿਊਰਾ, ਫਿਰ ਉਹ ਮੁੱਕਰ ਗਏ ਜੀ ਅਸੀਂ ਤਾਂ ਕਦੇ ਐਲਾਨ ਹੀ ਨਹੀਂ ਕੀਤਾ ਹੈ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਈਵਨ ਜਿਹੜਾ ਐਲਾਨ ਵੀ ਕੀਤਾ ਸੀ ਉਹਦੇ 'ਚ ਉਹਨਾਂ ਨੇ ਕਿਹਾ ਸੀ 3.5 ਲੱਖ ਤਾਂ ਪਹਿਲਾਂ ਦਿੱਤਾ ਹੀ ਹੋਇਆ, ਉਹਦੇ 'ਚ ਅਸੀਂ 1.5 ਲੱਖ ਦਾ ਵਾਅਦਾ ਕਰਾਂਗੇ। ਤੇ ਉਹ ਵੀ ਸਿੱਖਾਂ ਲਈ ਨਹੀਂ ਸੀ, ਉਹਦੇ 'ਚ ਫਿਰਕੂ ਹਿੰਸਾ, ਦਹਿਸ਼ਤਗਰਦੀ ਜਾਂ ਨਕਸਲਵਾਦ ਦੇ ਨਾਲ ਜਿਹੜਾ ਵੀ ਕੋਈ ਸਿਵਿਲੀਅਨ ਮਾਰਿਆ ਗਿਆ ਜਾਂ ਮਾਰਿਆ ਜਾਂਦਾ ਉਸ ਖਾਤੇ ਦੇ ਵਿੱਚ ਰੱਖਿਆ ਸੀ। ਪਰ ਉਹ ਉਸ ਤੋਂ ਵੀ ਮੁਨਕਰ ਹੋਏ ਔਰ ਇਹੀ ਕਾਰਨ ਹੈ ਕਿ ਈਵਨ ਟ੍ਰਿਬਿਊਨ ਵਰਗਾ ਜਿਹੜਾ ਐਂਟੀ ਸਿੱਖ ਅਖਬਾਰ ਹੈ ਉਹਦਾ ਵੀ ਕੱਲ ਦਾ ਐਡੀਟੋਰੀਅਲ ਜਿਹੜਾ ਮੈਂ ਸਮੇਂ ਦੀ ਸੀਮਾ ਕਰਕੇ ਨਹੀਂ ਪੜ੍ਹਨਾ ਚਾਹੁੰਦਾ ਜੀ, ਪਰ ਉਸ ਦੀ ਹੈਡਲਾਈਨ ਹੀ ਇਹ ਸੀ ਕਿ ਡੂਇੰਗ ਪੋਲਿਟਿਕਸ ਓਵਰ ਜੂਨ 84 over November 84 rubbing salt in the wounds ਜੀ, ਕਿ 1984 ਨਵੰਬਰ 84 ਦੇ ਮੁੱਦੇ ਤੇ ਘਟੀਆ ਸਿਆਸਤ ਕੀਤੀ ਜਾ ਰਹੀ ਹੈ
ਔਰ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਭੁੱਕਿਆ ਜਾ ਰਿਹਾ ਹੈ। ਸੋ ਇੱਕ ਪਾਸੇ ਜ਼ਖਮਾਂ ਤੇ ਲੂਣ ਭੁੱਕ ਰਹੇ ਨੇ, ਇੱਕ ਤਾਂ ਕਰਨ ਵਾਲੀ ਕਾਂਗਰਸ ਜਮਾਤ ਸੀ ਔਰ ਅੱਜ ਬੀਜੇਪੀ, ਔਰ ਜਦੋਂ ਇਹ ਮੋਦੀ ਨੇ ਐਲਾਨ ਕੀਤਾ ਕਿਵੇਂ ਜ਼ਮੀਰ ਫਰੋਸ਼ ਟੌਂਟ ਬਟੋਟਾਂ ਦੀ ਲੰਬੀ ਲਾਈਨ ਲੱਗ ਗਈ, ਵਧਾਈ ਦੇਣ ਵਾਲਿਆਂ ਦੀ, ਵਧਾਈਆਂ ਜੀ ਵਧਾਈਆਂ, 5 ਲੱਖ ਦੇ ਦਿੱਤਾ ਜੀ, 5 ਲੱਖ ਦੇ ਦਿੱਤਾ ਜੀ, ਔਰ ਉਹ ਸਾਲਟ ਲੂਣ ਪਾ ਰਹੇ ਨੇ ਜ਼ਖਮਾਂ ਤੇ, ਉਹ ਤੋਂ ਵੀ ਮੁੱਕਰ ਗਏ ਜੋ ਕਿ ਜੀ। ਇਧਰ ਇਲੀਨੋਇਸ ਸਟੇਟ ਦੀ ਇਹ ਹਾਰਵੀ ਸ਼ਹਿਰ ਦੀ ਕੌਂਸਲ ਜਿਹੜੀ ਹੈ ਉਹ ਇਹ ਕਹਿ ਰਹੀ ਹੈ ਕਿ ਭਾਈ ਇਹ ਜੋ ਤੁਸੀਂ ਕੀਤਾ ਨਸਲਕੁਸ਼ੀ ਕੀਤੀ ਔਰ ਇਹ ਬੰਦ ਕਰੋ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ। ਜੀ ਸੋ ਇਹ ਅੱਜ ਦੇ ਮੁੱਖ ਇਸ਼ੂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।